ਪਿਛਲੇ ਦਿਨਾਂ ਵਿੱਚ ਦੁਨੀਆ ਦੇ ਨਾਮੀ ਪੱਤਰਕਾਰਾਂ, ਰਾਜਨੀਤਿਕ ਆਗੂਆਂ ਦੇ ਫੋਨਾਂ ਦੀ ਜਸੂਸੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਨਾਲ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਉੱਠੇ ਕਿ ਆਖਰ ਇਹ ਜਸੂਸੀ ਕਿਵੇਂ ਹੁੰਦੀ ਰਹੀ, ਇਹ ਕਿਸ ਹੱਦ ਤੱਕ ਕੀਤੀ ਗਈ, ਕਿਸ ਨੇ ਕਰਵਾਈ, ਕੀ ਇਸ ਤੋਂ ਬਚਣ ਦਾ ਕੋਈ ਰਾਹ ਹੈ, ਜੇਕਰ ਹੈ ਤਾਂ ਇਹ ਕਿਹੜਾ ਰਾਹ ਹੈ। ਇਸ ਪੇਸ਼ਕਸ਼ ਵਿੱਚ ਅਜਿਹੇ ਸਵਾਲਾਂ ਦੇ ਜਵਾਬ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ। ਫਰਾਂਸੀਸੀ ਅਦਾਰੇ ਫੋਰਬਿਡਨ ਸਟੋਰੀਜ਼ ਵੱਲੋਂ ਸਾਹਮਣੇ ਲਿਆਂਦੇ ਤੱਥਾਂ ਅਨੁਸਾਰ ਪੱਤਰਕਾਰਾਂ ਅਤੇ ਰਾਜਨੀਤਿਕ ਆਗੂਆਂ ਦੀ ਕੀਤੀ ਗਈ ਜਸੂਸੀ ਵਿੱਚ ਉਹਨਾਂ ਦੇ ਫੋਨਾਂ ਨੂੰ ਜਾਣਕਾਰੀ ਚੋਰੀ ਕਰਨ ਲਈ ਵਰਤਿਆ ਗਿਆ। ਪੈਗਾਸਸ ਨਾਂ ਦਾ ਵਾਇਰਸ ਇਹਨਾਂ ਫੋਨਾਂ ਵਿੱਚ ਪਾਇਆ ਜਾਂਦਾ ਸੀ, ਜਿਸ ਦਾ ਕੰਮ ਫੋਨ ਵਿਚਲੀਆਂ ਤਸਵੀਰਾਂ, ਸੁਨੇਹੇ, ਆਵਾਜ਼ਾਂ, ਲਗਭਗ ਹਰ ਐਪ ਵਿਚਲੀ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਵਾਇਰਸ ਪਾਉਣ ਵਾਲੇ ਤੱਕ ਪਹੁੰਚਾਉਣਾ ਹੁੰਦਾ ਸੀ। ਇਹ ਵਾਇਰਸ ਇਜ਼ਰਾਈਲ ਦੀ NSO ਕੰਪਨੀ ਵੱਲੋਂ ਤਿਆਰ ਕੀਤਾ ਗਿਆ ਸੀ, ਜਿਸ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਵਰਤੋਂ ਨਾਲ ਕਿਸੇ ਦੇ ਵੀ ਫੋਨ ਦੀ ਜਾਣਕਾਰੀ ਉਸ ਫੋਨ ਨੂੰ ਬਿਨਾਂ ਛੂਹੇ ਚੋਰੀ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵਾਲੀਆਂ ਤਕਨੀਕਾਂ ਵਿੱਚ ਹੈਕਰ ਵੱਲੋਂ ਭੇਜੇ ਸੁਨੇਹੇ ਜਾਂ ਲਿੰਕ ਨੂੰ ਫੋਨ ਦੇ ਮਾਲਕ ਵੱਲੋਂ ਖੋਲ੍ਹਣਾ ਜ਼ਰੂਰੀ ਸੀ, ਪਰ ਪੈਗਾਸਸ ਵਾਇਰਸ ਵਿੱਚ ਫੋਨ ਮਾਲਕ ਵੱਲੋਂ ਅਜਿਹਾ ਕੁਝ ਵੀ ਕਰਨਾ ਜ਼ਰੂਰੀ ਨਹੀਂ। ਇਜ਼ਰਾਈਲ ਦੇ NSO ਗਰੁੱਪ ਵੱਲੋਂ ਤਿਆਰ ਕੀਤਾ ਪੈਗਾਸਸ ਵਾਇਰਸ ਐਂਡਰੋਇਡ ਫੋਨ ਦੇ ਮੈਸੇਜ ਬਾਕਸ, WhatsApp ਮੈਸੇਜ ਅਤੇ ਕਾਲ ਰਾਹੀਂ ਭੇਜਿਆ ਜਾ ਸਕਦਾ ਹੈ। ਦੂਜੇ ਪਾਸੇ ਆਈਫੋਨਾਂ ਵਿੱਚ ਇਹ ਮੈਸੇਜ ਐਪ ਅਤੇ ਫੇਸਟਾਈਮ ਰਾਹੀਂ ਆਸਾਨੀ ਨਾਲ ਪਾਏ ਜਾਣ ਦੀਆਂ ਸੰਭਾਵਨਾਵਾਂ ਦਾ ਪਤਾ ਲੱਗਿਆ ਹੈ। ਜਦੋਂ ਇੱਕ ਵਾਰ ਇਹ ਫੋਨ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਨਾਲ ਦੀ ਨਾਲ ਆਪਣਾ ਪ੍ਰੋਗਰਾਮ ਉਸ ਫੋਨ ਵਿਚਲੇ ਇੰਟਰਨੈਟ ਦੀ ਮਦਦ ਨਾਲ ਇੰਸਟਾਲ ਕਰ ਲੈਂਦਾ ਹੈ। ਇਸ ਤੋਂ ਬਾਅਦ ਇਹ ਸਮੇਂ-ਸਮੇਂ 'ਤੇ ਹੈਕਰ ਦੇ ਸਰਵਰ ਨੂੰ ਫੋਨ ਵਿਚਲੀਆਂ ਜਾਣਕਾਰੀਆਂ ਭੇਜਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਹੈਕਰ ਜਦੋਂ ਚਾਹੇ ਆਪਣੇ ਕੰਪਿਊਟਰ ਉੱਪਰ ਉਸ ਫੋਨ ਵਿਚਲੇ ਕੈਮਰੇ, ਮਾਈਕ, GPS ਦੀ ਵਰਤੋਂ ਆਪਣੇ ਮੁਤਾਬਕ ਕਰ ਸਕਦਾ ਹੈ। ਪੈਗਾਸਸ ਇੱਕ ਬਹੁਤ ਹੀ ਜ਼ਿਆਦਾ ਮਹਿੰਗਾ ਪ੍ਰੋਗਰਾਮ ਹੈ। ਇੱਕ ਫੋਨ ਦੀ ਜਾਣਕਾਰੀ ਚੋਰੀ ਕਰਨ ਲਈ ਲੱਖਾਂ ਰੁਪਏ ਖਰਚਣੇ ਪੈਂਦੇ ਹਨ ਅਤੇ ਹੋਰ ਕਈ ਸਾਲਾਨਾ ਖਰਚ ਕੰਪਨੀ ਨੂੰ ਵੱਖਰੇ ਭੁਗਤਾਨ ਕਰਨੇ ਪੈਂਦੇ ਹਨ, ਕਿਉਂਕਿ ਫੋਨਾਂ ਦੀ ਬਦਲਦੀ ਅਤੇ ਵੱਧਦੀ ਸੁਰੱਖਿਆ ਦੇ ਚੱਲਦਿਆਂ ਇਸ ਵਾਇਰਸ ਨੂੰ ਵੀ ਲਗਾਤਾਰ ਅਪਡੇਟ ਕਰਦੇ ਰਹਿਣਾ ਪੈਂਦਾ ਹੈ। ਐਂਡਰੋਇਡ, ਬਲੈਕਬੇਰੀ ਅਤੇ ਐਪਲ ਲਈ ਵੱਖੋ ਵੱਖਰੀਆਂ ਕੀਮਤਾਂ ਹਨ। ਨਿਊਯਾਰਕ ਟਾਈਮਜ਼ ਵੱਲੋਂ 2016 ਵਿੱਚ ਛਾਪੀਆਂ ਕੀਮਤਾਂ ਦੇ ਹਵਾਲੇ ਨਾਲ ਪਹਿਲੇ 10 ਆਈਫੋਨ ਅਤੇ ਐਂਡਰੋਇਡ ਫੋਨਾਂ ਨੂੰ ਇੱਕ ਵਾਰ ਹੈਕ ਕਰਨ ਲਈ ਅੰਦਾਜ਼ਨ ਕੀਮਤ 9 ਕਰੋੜ ਰੁਪਈਆਂ ਦੇ ਆਸ-ਪਾਸ ਬਣਦੀ ਹੈ। ਇਸ ਲਈ ਇਹ ਪ੍ਰੋਗਰਾਮ ਖਾਸ ਤੌਰ 'ਤੇ ਕਿਸੇ ਦੇਸ਼ ਦੀ ਸਰਕਾਰ ਜਾਂ ਖੁਫੀਆ ਏਜੰਸੀਆਂ ਦੀ ਵਰਤੋਂ ਲਈ ਤਿਆਰ ਕੀਤਾ ਗਿਆ ਸੀ, ਕਿਉਂਕਿ ਇਸ ਦਾ ਖਰਚ ਉਠਾਉਣਾ ਅਸੀਮਤ ਵਸੀਲਿਆਂ ਨਾਲ ਲੈਸ ਕਿਸੇ ਸਰਕਾਰ ਤੋਂ ਬਿਨਾਂ ਹੋਰ ਅਦਾਰਿਆਂ ਲਈ ਸੰਭਵ ਨਹੀਂ ਹੈ। ਇਸ ਤੋਂ ਬਿਨਾਂ NSO ਗਰੁੱਪ ਦਾ ਵੀ ਇਹੀ ਦਾਅਵਾ ਹੈ ਕਿ ਉਹ ਸਿਰਫ ਸਰਕਾਰ ਜਾਂ ਸਰਕਾਰੀ ਅਦਾਰਿਆਂ ਨੂੰ ਹੀ ਪੈਗਾਸਸ ਵਰਤਣ ਲਈ ਵੇਚਦੇ ਹਨ, ਜਿਸ ਕਰਕੇ ਭਾਰਤ ਵਿੱਚ ਜਦੋਂ ਮੋਹਰੀ ਪੱਤਰਕਾਰਾਂ ਅਤੇ ਵਿਰੋਧੀ ਧਿਰ ਦੇ ਆਗੂਆਂ ਦੀ ਜਸੂਸੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸ਼ੱਕ ਦੇ ਘੇਰੇ ਵਿੱਚ ਸੱਤਾ ਤੇ ਕਾਬਜ਼ ਮੋਦੀ ਸਰਕਾਰ ਹੀ ਆਉਂਦੀ ਹੈ। ਆਈਫੋਨ ਨੂੰ ਕੰਪਨੀ ਵੱਲੋਂ ਹੈਕਿੰਗ ਪ੍ਰੂਫ ਫੋਨ ਵਜੋਂ ਪ੍ਰਚਾਰਿਆ ਜਾਂਦਾ ਰਿਹਾ ਹੈ, ਜਿਸ ਕਾਰਨ ਵਿੰਡੋਜ਼ ਅਤੇ ਬਲੈਕਬੇਰੀ ਫੋਨਾਂ ਦੇ ਬਾਜ਼ਾਰ ਵਿੱਚ ਪਛੜ ਜਾਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਗਾਹਕਾਂ ਵੱਲੋਂ ਇਸ ਨੂੰ ਪਹਿਲ ਦਿੱਤੀ ਜਾ ਰਹੀ ਸੀ। ਨਾਮੀ-ਗਨਾਮੀ ਪੱਤਰਕਾਰ, ਸਿਆਸੀ ਆਗੂ, ਸੁਰੱਖਿਆ ਅਧਿਕਾਰੀ ਅਤੇ ਵਪਾਰਕ ਦਿੱਗਜ ਆਈਫੋਨ ਦੀ ਵਰਤੋਂ ਭਰੋਸੇਯੋਗਤਾ ਦੇ ਆਧਾਰ 'ਤੇ ਕਰਦੇ ਆ ਰਹੇ ਹਨ, ਪਰ ਆਈਫੋਨ ਦੀ ਸੁਰੱਖਿਆ ਵਿਵਾਦਾਂ ਵਿੱਚ ਘਿਰ ਗਈ ਹੈ ਜਦੋਂ ਫੋਰਬਿਡਨ ਸਟੋਰੀਜ਼ ਵੱਲੋਂ ਜਾਰੀ ਜਸੂਸੀ ਕੀਤੇ ਜਾਣ ਵਾਲੇ ਫੋਨ ਨੰਬਰਾਂ ਦੀ ਸੂਚੀ ਵਿੱਚ ਬਹੁ ਗਿਣਤੀ ਆਈਫੋਨ ਸ਼ਾਮਲ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਆਈਫੋਨ ਦੀ ਜ਼ਬਰਦਸਤ ਸੁਰੱਖਿਆ ਪ੍ਰਣਾਲੀ ਮੈਸੇਜ ਜਾਂ ਹੋਰ ਐਪਾਂ ਵਿੱਚ ਆਉਣ ਵਾਲੇ ਟ੍ਰੈਫਿਕ ਦੀ ਛਾਂਟੀ ਮਾਰ ਕੇ ਸਿਰਫ ਸੁਰੱਖਿਅਤ ਜਾਣਕਾਰੀ ਹੀ ਫੋਨ ਵਿੱਚ ਦਾਖਲ ਹੋਣ ਦਿੰਦੀ ਹੈ, ਪਰ ਪੈਗਾਸਸ ਵਾਇਰਸ ਆਸਾਨੀ ਨਾਲ ਇਸ ਪਛਾਣ ਵਿੱਚੋਂ ਲੰਘ ਜਾਣ ਦੇ ਸੰਭਵ ਹੈ, ਖਾਸ ਕਰਕੇ ਜਿਹੜੇ ਆਈਫੋਨਾਂ ਵਿੱਚ ਤਾਜ਼ਾ ਸੌਫਟਵੇਅਰ ਨਹੀਂ ਭਰਿਆ ਹੋਇਆ।
ਇਸ ਦੇ ਬਾਵਜੂਦ ਲੇਟੈਸਟ ਆਈਫੋਨ ਆਪਰੇਟਿੰਗ ਸਿਸਟਮ 1446/6 ਵਿੱਚ ਵੀ ਜੁਲਾਈ ਮਹੀਨੇ ਤੱਕ ਪੈਗਾਸਸ ਵਾਇਰਸ ਲੱਭਿਆ ਜਾ ਚੁੱਕਿਆ ਹੈ। ਇਹ ਪਤਾ ਕਰਨ ਲਈ ਵੀ ਕਿ ਤੁਹਾਡੇ ਫੋਨ ਨੂੰ ਇਸ ਵਾਇਰਸ ਨਾਲ ਹੈਕ ਕੀਤਾ ਗਿਆ ਹੈ ਜਾਂ ਨਹੀਂ, ਫੋਨ ਨੂੰ ਆਧੁਨਿਕ ਪ੍ਰਯੋਗਸ਼ਾਲਾ ਵਿੱਚ ਜਾਂਚਣ ਦੀ ਲੋੜ ਪੈਂਦੀ ਹੈ। ਸੋ ਮਾਹਿਰਾਂ ਅਨੁਸਾਰ ਐਂਡਰੋਇਡ ਅਤੇ ਐਪਲ ਦੋਵਾਂ ਵਿੱਚ ਪੈਗਾਸਸ ਵਰਗੇ ਵਾਇਰਸ ਲਈ ਦਾਖਲ ਹੋਣਾ ਲਗਭਗ ਇੱਕ ਬਰਾਬਰ ਹੀ ਸੌਖਾ ਜਾਂ ਔਖਾ ਹੈ। ਫਰਕ ਸਿਰਫ ਇਸ ਗੱਲ ਦਾ ਹੈ ਕਿ ਪ੍ਰਯੋਗਸ਼ਾਲਾ ਵਿੱਚ ਜਾਂਚ ਦੌਰਾਨ ਐਪਲ ਵਿੱਚੋਂ ਵਾਇਰਸ ਨੂੰ ਖੋਜਣਾ ਆਸਾਨ ਹੈ, ਪਰ ਜੇਕਰ ਐਂਡਰੋਇਡ ਨੂੰ 1 ਸਾਲ ਤੋਂ ਪਹਿਲਾਂ ਹੈਕ ਕੀਤਾ ਗਿਆ ਸੀ ਤਾਂ ਇਹ ਪਤਾ ਨਹੀਂ ਕੀਤਾ ਜਾ ਸਕਦਾ ਕਿ ਫੋਨ ਹੈਕ ਹੋਇਆ ਵੀ ਸੀ ਜਾਂ ਨਹੀਂ। ਐਪਲ ਦਾ ਇਸ 'ਤੇ ਕਹਿਣਾ ਹੈ ਕਿ ਉਹ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹਨ, ਇਸ ਲਈ ਪਿਛਲੇ ਸਮੇਂ ਵਿੱਚ ਇਸ ਪਾਸੇ ਕੰਮ ਕਰ ਰਹੀ ਉਹਨਾਂ ਦੀ ਟੀਮ ਦੀ ਸੰਖਿਆ 4 ਗੁਣਾ ਵਧਾ ਦਿੱਤੀ ਗਈ ਹੈ। ਜਿਵੇਂ ਹੀ ਉਹ ਕਿਸੇ ਪਾਸਿਓਂ ਸੰਨ ਲੱਗਣ ਦੀ ਸੰਭਾਵਨਾ ਦੇਖਦੇ ਹਨ, ਉਸ ਪਾਸੇ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇਸ ਵਾਇਰਸ ਨੂੰ ਫੋਨ ਵਿੱਚ ਦਾਖਲ ਕਰਨ ਲਈ ਫੋਨ ਮਾਲਕ ਦੇ ਕਿਸੇ ਸਹਿਯੋਗ ਦੀ ਲੋੜ ਨਹੀਂ ਹੁੰਦੀ ਅਤੇ ਪ੍ਰਯੋਗਸ਼ਾਲਾ ਤੋਂ ਬਿਨਾਂ ਇਸ ਦੀ ਫੋਨ ਵਿੱਚ ਮੌਜੂਦਗੀ ਦਾ ਪਤਾ ਲਗਾਉਣਾ ਅਸੰਭਵ ਹੈ। ਅਤੇ ਤੀਜਾ, ਸਰਕਾਰ ਵਰਗੀ ਅਸੀਮਤ ਅਤੇ ਬਹੁ ਵਸੀਲਿਆਂ ਨਾਲ ਲੈਸ ਤਾਕਤ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਸੋ ਇਸ ਲਈ ਇਸ ਦੀ ਮਾਰ ਤੋਂ ਬਚਣਾ ਲਗਭਗ ਅਸੰਭਵ ਹੈ। ਫਿਰ ਵੀ ਮਾਹਿਰਾਂ ਅਨੁਸਾਰ ਕੁਝ ਨੁਕਤਿਆਂ ਨੂੰ ਅਜਮਾ ਕੇ ਹੈਕਰਾਂ ਲਈ ਫੋਨ ਹੈਕ ਕਰਨਾ ਮੁਸ਼ਕਲ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਰਾਹ ਵੱਲ ਪਹਿਲਾ ਕਦਮ ਤਾਂ ਇਹ ਹੋਣਾ ਚਾਹੀਦਾ ਹੈ ਕਿ ਜੇਕਰ ਤੁਹਾਡਾ ਆਪਰੇਟਿੰਗ ਸਿਸਟਮ ਅਤੇ ਫੋਨ ਵਿਚਲੀਆਂ ਸਾਰੀਆਂ ਐਪਸ ਅਪਡੇਟ ਹੋਣਗੀਆਂ ਤਾਂ ਇਹ ਨਵੀਨ ਅਪਡੇਟ ਪਿਛਲੀਆਂ ਦੀਆਂ ਖਾਮੀਆਂ ਤੋਂ ਰਹਿਤ ਅਤੇ ਵਧੇਰੇ ਸੁਰੱਖਿਅਤ ਹੋਵੇਗਾ। ਤੁਹਾਡੇ ਫੋਨ ਵਿੱਚ ਜਿੰਨੀਆਂ ਜ਼ਿਆਦਾ ਐਪਸ ਹੋਣਗੀਆਂ, ਹੈਕਰ ਲਈ ਉਨੇ ਹੀ ਵਧੇਰੇ ਮੌਕੇ ਫੋਨ ਨੂੰ ਹੈਕ ਕਰਨ ਦੇ ਹੋਣਗੇ। ਇਸ ਲਈ ਘੱਟੋ ਘੱਟ ਐਪਾਂ ਦੀ ਵਰਤੋਂ ਕਰੋ। ਹੋ ਸਕੇ ਤਾਂ ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਐਪਾਂ ਡਾਊਨਲੋਡ ਕਰਨ ਦੀ ਬਜਾਏ ਬਰਾਊਜ਼ਰ ਖੋਲ੍ਹ ਕੇ ਉਸ ਵਿੱਚੋਂ ਹੀ ਵਰਤੋ। ਗੂਗਲ ਪਲੇ ਜਾਂ ਐਪਲ ਐਪ ਸਟੋਰ ਤੋਂ ਬਿਨਾਂ ਹੋਰ ਕਿਸੇ ਮੰਚ ਤੋਂ ਐਪ ਡਾਊਨਲੋਡ ਨਾ ਕੀਤੀ ਜਾਵੇ। ਜੇਕਰ ਸਿਰਫ ਕਾਲ ਜਾਂ ਲਿਖਤੀ ਸੁਨੇਹੇ ਦੀ ਸੁਵਿਧਾ ਵਾਲੇ ਸਧਾਰਨ ਫੋਨ ਦੀ ਵਰਤੋਂ ਕੀਤੀ ਜਾਵੇ, ਹਾਲਾਂਕਿ ਹੈਕ ਤਾਂ ਇਹ ਵੀ ਹੋ ਸਕਦਾ, ਪਰ ਇਸ ਵਿੱਚੋਂ ਨਿਕਲਣ ਵਾਲੀ ਜਾਣਕਾਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਸਭ ਤੋਂ ਅਸਰਦਾਰ ਪਰ ਮਹਿੰਗਾ ਤਰੀਕਾ ਹੈ ਆਪਣੇ ਫੋਨ ਨੂੰ ਨਵੇਂ ਫੋਨ ਨਾਲ ਬਦਲਦੇ ਰਹਿਣਾ। ਇਸ ਨਾਲ ਹੈਕਰ ਨੂੰ ਹਰ ਵਾਰ ਨਵੇਂ ਸਿਰਿਓਂ ਹੈਕਿੰਗ ਕਰਨੀ ਪਵੇਗੀ ਅਤੇ ਹਰ ਨਵੀਂ ਤਕਨੀਕ ਵਾਲੇ ਫੋਨ ਦੇ ਨਾਲ ਉਸ ਦਾ ਕੰਮ ਹੋਰ ਜ਼ਿਆਦਾ ਗੁੰਝਲਦਾਰ ਅਤੇ ਮਹਿੰਗਾ ਹੋ ਜਾਵੇਗਾ।